ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਆਪਾਂ ਦੇਖਿਆ ਵੀ 44 ਘੰਟਿਆਂ 'ਚ 3 ਮਾਸ ਸ਼ੂਟਿੰਗਸ ਜਿਹੜੀਆਂ ਆ ਉਹ ਰੀਸੈਂਟਲੀ ਜਿਹੜੀਆਂ ਉਹ ਵਾਪਰੀਆਂ। ਮੋਨਰੇ ਜਿਹੜਾ ਪਾਰਕ ਆ ਉੱਥੇ ਹੋਈ, ਫਿਰ ਇੱਕ ਆਪਾਂ ਨੂੰ ਆਇਓਵਾ ਦੇ ਵਿੱਚ ਜਿਹੜੀ ਉਹ ਦੇਖਣ ਨੂੰ ਮਿਲੀ, ਫਿਰ ਉਸ ਤੋਂ ਬਾਅਦ ਦੇ ਵਿੱਚ ਹੁਣ ਹਾਫ ਮੂਨ ਬੇ ਦੇ ਉੱਤੇ ਜਿਹੜੀ ਹੋਈ ਆ। ਹੁਣ ਹਾਫ ਮੂਨ ਬੇ ਵਾਲੀ ਜਿਹੜੀ ਹਰਜੋਤ ਸਿੰਘ ਦੀ ਮਾਸ ਸ਼ੂਟਿੰਗ ਦੇ ਵਿੱਚ 7 ਜਾਣਿਆਂ ਦੇ ਮਰਨ ਦੀ ਪੁਸ਼ਟੀ ਉਹ ਹੋ ਚੁੱਕੀ ਆ। ਇਸ ਮਹੀਨੇ ਦੇ ਵਿੱਚ ਜਿਹੜਾ ਅਜੇ ਪੂਰਾ ਵੀ ਨਹੀਂ ਹੋਇਆ, 39 ਮਾਸ ਸ਼ੂਟਿੰਗਸ ਯੂਐਸ ਦੇ ਵਿੱਚ ਹੋ ਚੁੱਕੀਆਂ ਨੇ। ਸੋ ਇਹ ਮੋਨਰੇ ਪਾਰਕ ਦੇ ਵਿੱਚ ਮਰਨ ਵਾਲਿਆਂ ਦੀ ਸੰਖਿਆ ਜਿਹੜੀ ਉਹ 11 ਹੋ ਗਈ ਆ। ਹਾਫ ਮੂਨ ਬੇ ਵਾਲੇ ਦੇ ਵਿੱਚ ਜਿਹੜੀ ਹਰਜੋਤ ਸਿੰਘ ਜੀ 7 ਹੋ ਗਈ ਆ। ਤੇ ਇੱਕ ਹੋਰ ਮੰਡੇ ਈਵਨਿੰਗ ਨੂੰ ਕੱਲ ਓਕਲੈਂਡ ਦੇ ਵਿੱਚ ਵੀ ਮਾਸ ਸ਼ੂਟਿੰਗ ਜਿਹੜੀ ਉਹ ਵਾਪਰੀ, ਜਿਸ ਦੇ ਵਿੱਚ 1 ਜਾਣੇ ਦੀ ਮੌਤ ਤੇ 7 ਜਾਣੇ ਜਿਹੜੇ ਹੋਰ ਉਹ ਜ਼ਖਮੀ ਹੋਏ ਨੇ। ਇਹ ਜੀ ਪੁਰਾਣੇ ਟ੍ਰੈਂਡਸ ਨੂੰ ਜਿਹੜਾ ਹਰਜੋਤ ਸਿੰਘ ਦੀਆਂ ਜਿਹੜੀਆਂ ਮਾਸ ਸ਼ੂਟਿੰਗਸ ਆ ਉਸ ਨੇ ਇੱਕ ਹਿਸਾਬ ਦੇ ਨਾਲ ਤੋੜ ਦਿੱਤਾ ਆ ਤੇ ਬੜੀ ਤੇਜ਼ੀ ਦੇ ਨਾਲ ਉੱਤੇ ਵੱਲ ਨੂੰ ਜਿਹੜੀਆਂ ਉਹ ਵੱਧ ਰਹੀਆਂ ਆ। ਕੈਲੀਫੋਰਨੀਆ ਦੇ ਵਿੱਚ ਦੱਸਦੇ ਜਾਈਏ, ਮੁਲਕ ਦੇ ਵਿੱਚ ਸਭ ਤੋਂ ਸਖਤ ਗਨ ਨੂੰ ਲੈ ਕੇ ਜਿਹੜੇ ਕਾਨੂੰਨਸ ਨੇ ਉਹ, ਪਰ ਫਿਰ ਵੀ ਆਪਾਂ ਦੇਖ ਰਹੇ ਹਾਂ ਵੀ ਇਹ ਜਿਹੜੀਆਂ ਮਾਸ ਸ਼ੂਟਿੰਗਸ ਆ ਉਹ ਵਾਪਰ ਰਹੀਆਂ ਆ। ਹੁਣ ਫਾਰਮਰਸ ਦੇ ਉੱਤੇ ਕੰਮ ਕਰਨ ਵਾਲੇ ਜਿਹੜੇ ਹਾਫ ਮੂਨ ਬੇ ਸੀਗੇ ਜਿੱਥੇ ਰਹਿੰਦੇ ਸੀ, ਉੱਥੇ ਇਹ ਵਾਪਰੀ ਆ। ਮੋਨਰੇ ਪਾਰਕ ਦੇ ਵਿੱਚ ਉਸੇ ਹੀ ਡਾਂਸ ਸਕੂਲ ਦੇ ਵਿੱਚ ਜਿੱਥੇ ਸਿੱਖਦਾ ਰਿਹਾ, ਜਿੱਥੇ ਉਹ ਬੰਦੇ ਨੇ ਆਪਣੀ ਵਾਈਫ ਨੂੰ ਵੀ ਜਿਹੜਾ ਮਿਲਿਆ ਉਹਨੇ ਉੱਥੇ ਜਾ ਕੇ ਗੋਲੀਆਂ ਚਲਾ ਕੇ ਲੋਕਾਂ ਨੂੰ ਮਾਰ ਦਿੱਤਾ। ਤੇ ਹੁਣ ਓਕਲੈਂਡ ਦੇ ਵਿੱਚ ਇੱਕ ਜਿਹੜੀ ਹੋਰ ਵਾਪਰ ਗਈ ਹੈ। ਇਹ ਬਹੁਤ ਜਿਹੜੀ ਹਰਜੋਤ ਸਿੰਘ ਜੀ ਚਿੰਤਾਜਨਕ ਟ੍ਰੈਂਡ ਜਿਹੜਾ ਆ ਉਹ ਇਸ ਟਾਈਮ ਬਣਿਆ ਪਿਆ ਆ। ਲੋਕਾਂ ਦੇ ਵਿੱਚ ਜੈਲਸੀ, ਗੁੱਸਾ ਇੰਨਾ ਕੁ ਜ਼ਿਆਦਾ ਵੱਧ ਰਿਹਾ ਆ ਵੀ ਉਹ ਹੁਣ ਮਰਨ ਮਰਾਉਣ ਨੂੰ ਤਾਂ ਕੋਈ ਮਤਲਬ ਸੈਕਿੰਡ ਥਾਟ ਵੀ ਜਿਹੜਾ ਆ ਉਹ ਨਹੀਂ ਦੇ ਰਹੇ ਹੈਗੇ। ਜੀ ਸੋ ਜੋ ਇਨਵੈਸਟੀਗੇਟਰਸ ਆ ਜਾਂ ਜੋ ਇਹ ਲੋਕ ਇਸ ਦੀ ਸਟੱਡੀ ਕਰਦੇ ਆ ਮਾਸ ਸ਼ੂਟਿੰਗ ਦੀ, ਉਹ ਕਹਿੰਦੇ ਵੀ ਸਾਨੂੰ ਸਮਝ ਨਹੀਂ ਆ ਰਿਹਾ ਵੀ ਕਿਸ ਤਰ੍ਹਾਂ 72 ਸਾਲਾਂ ਦਾ ਤੇ 67 ਸਾਲਾਂ ਦਾ ਬਜ਼ੁਰਗ ਉਹ ਮਾਸ ਸ਼ੂਟਿੰਗ ਕਰ ਸਕਦਾ ਹੈ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਹੈਗਾ ਆ, ਕੈਲੀਫੋਰਨੀਆ ਦੇ ਵਿੱਚ 48 ਘੰਟਿਆਂ 'ਚ 18 ਲੋਕਾਂ ਦੀ ਮੌਤ ਹੋ ਚੁੱਕੀ ਆ, 10 ਬਹੁਤ ਬੁਰੀ ਤਰ੍ਹਾਂ ਫੱਟੜ ਹੋਏ ਹੈਗੇ ਆ। ਜੋ ਲੇਟੈਸਟ ਹਾਫ ਮੂਨ ਵੇਚ ਹੋਈ ਸੀ, 67 ਸਾਲਾਂ ਦਾ ਗਨਮੈਨ, ਉਸਨੇ 7 ਜਣਿਆਂ ਨੂੰ ਮਾਰਿਆ ਸੀ। ਮੋਨਰੇ ਪਾਰਕ ਦੇ ਵਿੱਚ 72 ਸਾਲਾਂ ਦਾ ਗਨਮੈਨ ਸੀ, ਉਸਨੇ 11 ਜਣਿਆਂ ਨੂੰ ਮਾਰਿਆ ਸੀ ਤੇ 9 ਜਾਣੇ ਜੋ ਆ ਉਹ ਬੁਰੀ ਤਰ੍ਹਾਂ ਫੱਟੜ ਕੀਤੇ ਸੀ। ਸਸਪੈਕਟ ਜੋ ਹਾਫ ਮੂਨ ਵੇਚ ਆ ਉਹ 67 ਸਾਲਾਂ ਦਾ, ਉਸਦਾ ਨਾਂ ਚੁਨਲੀ ਜ਼ਾਓ ਕਰਕੇ ਦੱਸਿਆ ਗਿਆ ਪੁਲਿਸ ਵੱਲੋਂ। ਤੇ ਜੋ ਸਸਪੈਕਟ ਮੋਨਰੇ ਪਾਰਕ ਦੇ ਵਿੱਚ ਆ ਉਹ 72 ਸਾਲਾਂ ਦਾ ਹੂ ਕੈਂਟਰੈਨ ਆ। ਸੋ ਬਹੁਤ ਮਾੜੀ ਗੱਲ ਆ। ਸੋ ਕਿਉਂਕਿ ਜੋ ਵੀਕਐਂਡ ਸੀ ਉਹ ਚਾਈਨੀਜ਼, ਵੀਤਨਾਮੀਜ਼ ਮੂਲ ਦੇ ਲੋਕ ਆਪਣਾ ਨਵਾਂ ਸਾਲ ਮਨਾ ਰਹੇ ਸੀ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਹੁੰਦੇ ਹੈਗੇ ਆ। ਤੇ ਪਰ ਇਹ ਪਤਾ ਨਹੀਂ ਇਹਨਾਂ ਨੇ ਕਿਉਂ ਆਪਣੇ ਹੀ ਚਾਈਨੀਜ਼ ਮੂਲ ਦੇ ਦੋਨੋਂ ਹੀ ਸਸਪੈਕਟ ਆ ਤੇ ਉਹਨਾਂ ਹੀ ਲੋਕਾਂ ਦੇ ਉੱਤੇ ਗੋਲੀਆਂ ਜਿਹੜੀਆਂ ਚਲਾਈਆਂ। ਡਾਂਸ ਜੋ ਹੈਗੇ ਆ ਸਟੂਡੀਓ ਦੇ ਵਿੱਚ, ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਹਸਪਤਾਲ ਦੇ ਵਿੱਚ ਵਿਕਟਮਸ ਨੂੰ ਮੋਨਰੇ ਪਾਰਕ ਦੇ ਜੋ ਮੈਸਕਰ ਹੋਇਆ ਸੀ ਉੱਥੇ ਮਿਲਣ ਗਏ ਤੇ ਉਹਨਾਂ ਨੇ ਕਿਹਾ ਵੀ ਟ੍ਰੈਜਡੀ ਅਪਨ ਟ੍ਰੈਜਡੀ, ਵੀ ਇਹ ਬਹੁਤ ਮਾੜੀ ਗੱਲ ਹੋ ਰਹੀ ਆ। ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਵੀ ਇਹ ਜੋ ਕਿਲਿੰਗਸ ਹੋਈਆਂ ਆ ਉਹਨਾਂ ਨੂੰ ਕੰਡੈਮ ਕੀਤਾ ਹੈਗਾ ਤੇ ਕਹਿੰਦੇ ਆ ਵੀ ਫੈਡਰਲ ਬੈਨ ਲੱਗਣਾ ਚਾਹੀਦਾ ਅਸੌਲਟ ਵੈਪਨ ਦੇ ਉੱਤੇ। ਜੋ ਮੋਨਰੇ ਪਾਰਕ ਦੇ ਵਿੱਚ ਵਿਕਟਮਸ ਆ ਉਹਨਾਂ ਦੇ ਨਾਮ ਜੋ ਪੁਲਿਸ ਵਾਲੇ ਆ ਉਹਨਾਂ ਨੇ ਅਨਾਉਂਸ ਕਰਨੇ ਸ਼ੁਰੂ ਕਰ ਦਿੱਤੇ ਆ, ਜਿਨ੍ਹਾਂ ਦੇ ਵਿੱਚੋਂ ਮਿਮੀ ਨੈਨ 65 ਸਾਲਾਂ ਦੀ, ਲਿਲੀਅਨ ਲੀ 64 ਸਾਲਾਂ ਦੀ, ਐਲਵਰਾਡੋ ਵੈਲੈਂਟੀਨੋ 68 ਸਾਲਾਂ ਦੇ। ਤੇ ਜੋ ਗੈਬਨ ਨਿਊਸਮ ਆ ਆਪਣੇ ਗਵਰਨਰ ਕੈਲੀਫੋਰਨੀਆ ਦੇ, ਉਹਨਾਂ ਨੇ ਇਹ ਕਿਹਾ ਵੀ ਜਿਹੜਾ ਸੈਕੰਡ ਅਮੈਂਡਮੈਂਟ ਆ ਇਹ ਇੱਕ ਤਰ੍ਹਾਂ ਨਾਲ ਸੁਸਾਈਡ ਪੈਕਟ ਬਣਦਾ ਜਾ ਰਿਹਾ ਆ। ਸੋ ਆਪਾਂ ਦੇਖਿਆ ਵੀ ਆ ਵੀ ਬਹੁਤ ਜ਼ਿਆਦਾ ਜਿਹੜਾ ਖਤਰਨਾਕ ਬਣਦਾ ਜਾ ਰਿਹਾ ਵੀ ਕੁਝ ਘੰਟਿਆਂ 'ਚ 3 ਮਾਸ ਸ਼ੂਟਿੰਗਸ, ਉਹ ਵੀ ਕੈਲੀਫੋਰਨੀਆ ਦੇ ਵਿੱਚ ਹੋਣ। ਬਹੁਤ ਜਿਹੜੀ ਆ ਇਹ ਮਾੜੀ ਗੱਲ, ਵੈਸੇ ਤਾਂ ਕਿਤੇ ਵੀ ਹੋਣ ਮਾੜੀ ਗੱਲ ਆ, ਪਰ ਕਿਉਂਕਿ ਕੈਲੀਫੋਰਨੀਆ ਮੈਂ ਇਸ ਕਰਕੇ ਗਿਆ ਵੀ ਕੈਲੀਫੋਰਨੀਆ ਇੱਕ ਏਦਾਂ ਦਾ ਸਟੇਟ ਆ, ਇਹ ਆਪਣੇ ਆਪ 'ਚ ਹੀ ਆਪਾਂ ਮੁਲਕ ਕਹਿ ਸਕਦੇ ਹਾਂ ਜਿੱਥੇ ਬਹੁਤ ਲੋਕ ਲਗਭਗ ਹਰ ਇੱਕ ਦੁਨੀਆ ਦੇ ਮੁਲਕ ਤੋਂ ਆ ਕੇ ਰਹਿੰਦੇ ਹੈਗੇ। ਬਿਲਕੁਲ ਹਰਜੋਤ ਸਿੰਘ ਜੀ, ਵਾਸ਼ਿੰਗਟਨ ਤੋਂ ਇੱਕ ਮਾੜੀ ਖਬਰ ਜਿਹੜੀ ਹੈ ਇੱਕ ਹੋਰ ਆ ਰਹੀ ਆ। ਉੱਥੇ ਵੀ ਇੱਕ ਗੋਲੀकांड ਜਿਹੜਾ ਉਹ ਵਾਪਰਿਆ ਹੈਗਾ। ਯਕੀਮਾ
ਕਰਕੇ ਉੱਥੇ 3 ਜਾਣਿਆਂ ਦੀ ਜਿਹੜੀ ਆ ਉਹ ਮੌਤ ਹੋਈ ਆ। ਇੱਥੇ ਵੀ ਸਰਕਲ ਕੇ ਗੈਸ ਸਟੇਸ਼ਨ ਜਿਹੜਾ ਆ ਉੱਥੇ ਹੋਈ ਆ। ਉੱਥੋਂ ਦੇ ਜਿਹੜੇ ਯਕੀਮਾ ਦੇ ਪੁਲਿਸ ਚੀਫ ਮੈਟ ਮਰੇ ਉਹਨਾਂ ਨੇ ਕਿਹਾ ਵੀ ਰਾਤ ਦੀ ਓਵਰਨਾਈਟ ਜਿਹੜੀ ਆ ਇਹ ਸ਼ੂਟਿੰਗ ਵਾਪਰੀ ਹੈ, ਜਿਸ ਵਿੱਚ 3 ਜਾਣਿਆਂ ਦੀ ਮੌਤ ਹੋਈ ਆ। ਜਿਹੜਾ ਕਥਿਤ ਦੋਸ਼ੀ ਜਿਸ ਨੇ ਗੋਲੀਆਂ ਚਲਾਈਆਂ ਆ ਉਹ ਇਸ ਟਾਈਮ ਭਗੌੜਾ ਆ। ਉਸ ਦੀ ਭਾਲ ਜਿਹੜੀ ਉਹ ਜਾਰੀ ਆ। ਪੁਲਿਸ ਕਹਿੰਦੀ ਆ ਵੀ ਉਹਨਾਂ ਨੂੰ ਲੀਡਸ ਮਿਲੀਆਂ ਤੇ ਉਸ ਨੂੰ ਲੱਭਣ ਦੇ ਵਿੱਚ ਲੱਗੇ ਹੋਏ ਆ। ਕਹਿੰਦੇ ਵੀ ਇਹ ਡੇਂਜਰਸ ਪਰਸਨ ਆ ਤੇ ਹੈ ਤਾਂ ਇਹ ਗੋਲੀकांड ਰੈਂਡਮ, ਪਰ ਕਹਿੰਦੇ ਵੀ ਖਤਰਾ ਹੋ ਸਕਦਾ ਕਮਿਊਨਿਟੀ ਨੂੰ। ਜੇ ਕਿਸੇ ਨੂੰ ਲੱਗਦਾ ਆ ਵੀ ਉਹ ਬੰਦਾ ਹੈ ਤੇ ਉਸਦੇ ਇਰਦ ਗਿਰਦ ਜਿਹੜਾ ਉਹ ਕੋਈ ਨਾ ਜਾਵੇ ਤੇ ਉਹਦੇ ਬਾਰੇ ਬਸ ਤੁਰੰਤ ਜਿਹੜੀ ਆ ਪੁਲਿਸ ਨੂੰ ਇਤਲਾਹ ਕੀਤੀ ਜਾਵੇ। ਜਿਹੜੇ ਗੱਲਬਾਤ ਕਰ ਰਹੇ ਸੀ ਪੁਲਿਸ ਚੀਫ, ਉਹਨਾਂ ਨੇ ਕਿਹਾ ਵੀ ਜਿਹੜਾ ਸਸਪੈਕਟ ਆ ਉਹ ਆਰਕੋ AM/PM ਗੈਸ ਸਟੇਸ਼ਨ ਦੇ ਵਿੱਚ ਗਿਆ। ਲੌਬੀ ਦੇ ਵਿੱਚ ਜਾਣ ਦੀ ਉਹਨੇ ਕੋਸ਼ਿਸ਼ ਕੀਤੀ ਪਰ ਡੋਰਸ ਕਲੋਜ਼ ਸੀਗੀਆਂ, ਲੌਕ ਸੀਗੀਆਂ, ਸੋ ਅੰਦਰ ਨਹੀਂ ਵੜ ਸਕਿਆ। ਫਿਰ ਦੂਜੇ ਪਾਸੇ ਅਕਰੋਸ ਦਾ ਸਟਰੀਟ ਉਹ ਸਰਕਲ ਕੇ ਸੀ ਜਿਹਦੀਆਂ ਡੋਰਸ ਖੁੱਲੀਆਂ ਸੀਗੀਆਂ ਤੇ ਉੱਥੇ ਉਹਨੇ ਲੋਕਾਂ ਨੂੰ ਗੋਲੀਆਂ ਜਿਹੜੀਆਂ ਨਾਲ ਭੁੰਨ ਦਿੱਤਾ ਹੈਗਾ ਆ। ਸੋ ਦਿਮਾਗੀ ਤੌਰ ਦੇ ਉੱਤੇ ਲੋਕ ਬਿਲਕੁਲ ਪੈਦਲ ਹੋ ਚੁੱਕੇ ਆ। ਇਹ ਦੇਖੋ ਕਈ ਵਾਰੀ ਇੱਦਾਂ ਲੱਗਦਾ ਵੀ ਖੌਰੇ ਅਸੀਂ ਜਾਣ ਕੇ ਡਰਾਉਂਦੇ ਆ, ਪਰ ਭਾਈ ਬਚਾ 'ਚ ਹੀ ਬਚਾ ਆ ਇਹ ਜਿਹੜੀ ਇਸ ਚੀਜ਼ ਦੇ ਵਿੱਚ ਆ, ਕਿਉਂਕਿ ਹੋ ਬਹੁਤ ਜ਼ਿਆਦਾ ਰਿਹਾ ਆ, ਬਾਰ-ਬਾਰ ਹੋ ਰਿਹਾ ਆ। ਪਿਛਲੇ 2-3 ਦਿਨਾਂ ਦੇ ਵਿੱਚ ਤਾਂ ਇੰਨੀਆਂ ਕੁ ਜ਼ਿਆਦਾ ਖਬਰਾਂ ਜਿਹੜੀਆਂ ਅਜਿਹੀਆਂ ਆ ਰਹੀਆਂ ਆ ਵੀ ਇਹ ਸਥਿਤੀ ਆ। ਆਲਦੋ ਹਰ ਇੱਕ ਪਾਸੇ ਨਹੀਂ ਇੱਦਾਂ ਹੁੰਦਾ, ਪਰ ਇੱਦਾਂ ਦੀਆਂ ਜਦੋਂ ਖਬਰਾਂ ਆਪਾਂ ਸੁਣਦੇ ਹਾਂ, ਦੇਖਦੇ ਹਾਂ, ਤਾਂ ਮਨ ਦੇ ਵਿੱਚ ਇੱਕ ਵਾਰੀ ਸਹਿਮ ਡਰ ਜਿਹਾ ਜਿਹੜਾ ਉਹ ਬਣ ਜਾਂਦਾ ਆ। ਸੋ ਜਦੋਂ ਤੁਸੀਂ ਕਿਤੇ ਵੀ ਲੰਘਦੇ ਵੜਦੇ ਆ, ਦੇਖਦੇ ਆ, ਭਾਈ ਸਤਰਕ ਰਿਹਾ ਕਰੋ, ਦੇਖਿਆ ਕਰੋ ਵੀ ਕੋਈ ਇੱਦਾਂ ਦਾ ਕਮਲਾ ਜਿਹਾ ਬੰਦਾ ਤਾਂ ਨਹੀਂ ਕੋਈ ਹੈਗਾ, ਕੋਈ ਸ਼ੱਕੀ ਤਾਂ ਨਹੀਂ ਜਿਹੜਾ ਉਹ ਵਿਅਕਤੀ ਜਿਹੜਾ ਉਹ ਤੁਹਾਨੂੰ ਲੱਗ ਰਿਹਾ ਹੈਗਾ। ਜੇ ਤੁਹਾਨੂੰ ਤੁਰੰਤ ਕੋਈ ਲੱਗਦਾ ਵੀ ਕੋਈ ਹੈਵੇ ਤਾਂ ਤੁਰੰਤ ਜਿਹੜੀ ਆ ਉਹ ਤੁਹਾਨੂੰ ਜਿਹੜੀ ਅਧਿਕਾਰੀਆਂ ਦੇ ਨਾਲ ਇਤਲਾਹ ਉਹਨਾਂ ਨੂੰ ਦੇਣੀ ਚਾਹੀਦੀ ਹੈਗੀ ਆ। ਜੀ ਬਿਲਕੁਲ, ਇਹ ਅੱਜ ਸਵੇਰੇ ਤੜਕੇ ਸਰਕਲ ਕੇ ਜੋ ਯਕਮਾ ਦੇ ਵਿੱਚ ਹੈਗਾ ਵਾਸ਼ਿੰਗਟਨ DC ਦੇ ਵਿੱਚ, ਵਾਸ਼ਿੰਗਟਨ ਸਟੇਟ ਦੇ ਵਿੱਚ, ਇੱਧਰ ਸਿਆਟਲ ਵਾਲੀ ਸਾਈਡ, ਉੱਥੇ 3:30 ਤੇ ਇਹ ਸ਼ੂਟਿੰਗ ਹੋਈ ਆ। ਯਕਮਿਆਂ ਦੀ ਜੋ ਪੁਲਿਸ ਚੀਫ ਆ ਮੈਥਿਊ ਮੁਰੇ, ਉਹਨਾਂ ਨੇ ਇਹ ਦੱਸਿਆ ਤੇ ਹਜੇ ਜੋ ਸ਼ੂਟਰ ਸੀ ਜਵਾਨ ਲੱਗਦਾ ਆ ਉਹ ਗ੍ਰੇ ਜਾਂ ਸਿਲਵਰ ਕਰਾਈਸਲਰ 200 ਦੇ ਵਿੱਚ ਭੱਜ ਗਿਆ।